ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ, ਉਹਨਾਂ ਤੇ ਨਜ਼ਰ ਮਾਰੀ ਦੀ ਹੈ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਉਧਰ ਮੁੱਖ ਮੰਤਰੀ ਸਾਹਿਬ ਅੱਜ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਜਾ ਕੇ ਮਿਲਦੇ ਨੇ। 25 ਮਿੰਟ ਕਹਿੰਦੇ ਮੁਲਾਕਾਤ ਚੱਲੀ ਹੈ ਤੇ ਆਈ ਹੈ ਜੀ ਮਿੰਟੂ ਜੀ ਕੋਈ ਖਬਰ ਸੁੱਖ ਸੁਨੇਹੇ ਦੀ? ਕੋਈ ਝੋਲੇ ਭਰ ਕੇ ਦਿੱਤੇ ਨੇ ਮੁੱਖ ਮੰਤਰੀ ਸਾਹਿਬ ਨੂੰ ਕੇਂਦਰ ਨੇ ਕਿ ਹਾਲੇ ਵੀ ਲਾਰਿਆਂ ਵਾਲਾ ਹੀ ਕੰਮ ਹੈ, ਜਾਂ ਜਿੱਦਾਂ ਇਹ ਕਹਿੰਦੇ ਨੇ ਵੀ ਊਠ ਦੇ ਮੂੰਹ 'ਚ ਜੀਰਾ ਦੇਣ ਵਾਲਾ ਕੰਮ ਕੀਤਾ ਹੈ? ਕੀ ਨਿਬੜੀ ਹੈ ਜੀ ਉੱਥੇ? ਦੇਖੋ ਗੁਰਪ੍ਰੀਤ ਜੀ, ਸੈਂਟਰ ਸਰਕਾਰ ਦਾ ਕੰਮ ਹੈ ਸੁਣਨਾ ਤੇ ਆਪਣਾ ਸਟੇਟਾਂ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦਾ ਕੰਮ ਹੈ ਆਪਣੀ ਗੱਲ ਨੂੰ ਰੱਖਣਾ। ਪਰ ਗੱਲ ਇਹ ਆ ਕਿ ਅੱਜ ਕੱਲ ਸੈਂਟਰ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਲੀਡਰ ਬੈਠੇ ਨੇ ਆਪਾਂ ਨੂੰ ਪਤਾ ਹੀ ਆ ਉਹਨਾਂ ਦਾ ਰੁਖ ਕਿਸ ਤਰ੍ਹਾਂ ਦਾ ਰਹਿੰਦਾ ਹੈ। ਤੇ ਸਟੇਟ ਵਾਲੇ ਵੀ ਸੁੱਖ ਨਾਲ ਤੁਸੀਂ ਦੇਖੋ ਕਿ ਉਹ ਜਿਹੜਾ 1600 ਕਰੋੜ ਦਿੱਤਾ ਉਹਨੂੰ ਤੇ ਜੁਮਲਾ ਕਰਾਰ ਦੇ ਰਹੇ ਸੀਗੇ ਨਰਿੰਦਰ ਮੋਦੀ ਹੋਰਾਂ ਨੂੰ, ਤੇ ਇਹ ਮਿਲੇ ਨਹੀਂ। ਉਦੋਂ ਇਹ ਬਿਮਾਰ ਸਨ ਇਤਫਾਕਨ। ਫਿਰ ਜਿਹੜੇ ਮੰਤਰੀ ਸਾਹਿਬ ਮਿਲੇ ਤੁਹਾਨੂੰ ਪਤਾ ਹੈ ਉਹ ਹਿੰਦੀ ਦੇ ਮਾਮਲੇ 'ਚ ਆਮੋ ਸਾਹਮਣੇ ਹੋ ਗਏ। ਤਾਂ ਮਤਲਬ ਕਿ ਫਿਰ ਵੀ ਇਹਨਾਂ ਨੇ ਬਾਹਰ ਆ ਕੇ ਜਿਹੜੀ ਗੱਲ ਕਹੀ ਆ, ਪ੍ਰੈਸ ਕਾਨਫਰੰਸ ਜਿਹੜੀ ਇਹਨਾਂ ਨੇ ਕੀਤੀ ਆ ਕਿ ਦੇਖੋ ਜੀ 1600 ਕਰੋੜ ਰੁਪਈਆ ਉੱਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਆ। ਪਰ ਇਹਦੇ ਤੇ ਸ਼ਾਹ ਸਾਹਿਬ ਨੇ ਕਿਹਾ ਕਿ ਦੇਖੋ ਇਹ ਤੇ ਸਿਰਫ ਟੋਕਨ ਮਨੀ ਸੀ, ਹਾਲੇ ਤੁਹਾਡੀ ਹੋਰ ਇਮਦਾਦ ਕਰਾਂਗੇ। ਤਾਂ ਫਿਰ ਠੀਕ ਆ, ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਆ ਕਿ ਅੱਛੇ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਆ। ਮੈਂ ਆਪਣੀ ਜੋ ਵੀ ਸਾਡੀ ਅਸੈਸਮੈਂਟ ਹੈ ਨੁਕਸਾਨ ਦੀ ਉਹ ਪੇਸ਼ ਕੀਤੀ ਆ। ਫਿਰ ਉਹਨਾਂ ਨੇ ਭਰੋਸਾ ਦਿੱਤਾ ਕਿ ਭਾਈ ਅਸੀਂ ਬਾਂਹ ਫੜਾਂਗੇ, ਇਹ ਜਿਹੜੀ ਮਨੀ ਤੁਹਾਨੂੰ ਦਿੱਤੀ ਆ ਹੁਣ ਤੱਕ ਇਮਦਾਦ ਦਿੱਤੀ ਆ ਉਹ ਸਿਰਫ ਤੇ ਸਿਰਫ ਟੋਕਨ ਮਨੀ ਆ। ਤੇ ਦੂਜੇ ਪਾਸੇ ਜੋ ਇਲਜ਼ਾਮ ਲੱਗੇ ਸਨ ਅਸ਼ਵਨੀ ਸ਼ਰਮਾ ਹੋਰਾਂ ਨੇ ਲਾਏ ਸੀ ਜਿਹੜੇ ਕਿ ਉਹ ਵਿਧਾਨ ਸਭਾ ਦੇ ਵਿੱਚ ਆ ਕੇ ਹਿਸਾਬ ਮੰਗ ਲੈਣ, ਉਹਨਾਂ ਨੂੰ ਉੱਥੇ ਹਿਸਾਬ ਮਿਲ ਜਾਏਗਾ। ਉਹਨਾਂ ਨੇ ਇਸ ਦਾ ਵੀ ਜਵਾਬ ਦਿੱਤਾ ਤੇ ਨਾਲ ਮੰਗ ਕੀਤੀ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਛੋਟ ਦੇਣੀ ਚਾਹੀਦੀ ਆ। ਮਤਲਬ ਕਿ ਜਿਵੇਂ ਆਪਾਂ ਝੋਨੇ ਦੇ ਖਰੀਦ ਦੇ ਸੀਜ਼ਨ 'ਚ ਦਾਖਲ ਹੋ ਚੁੱਕੇ ਆ ਕਿ ਕੁਝ ਜਿਹੜੇ ਇਹਨਾਂ ਦੇ FCI ਦੇ ਨੋਰਮਸ ਹੁੰਦੇ ਨੇ ਉਹਦੇ ਮੁਤਾਬਕ ਜੋ ਮੋਇਸਚਰ ਵਗੈਰਾ ਦਾ ਸਿਸਟਮ ਹੁੰਦਾ ਹੈ ਕਿ ਭਾਈ ਉਹਦੇ ਵਿੱਚ ਛੋਟ ਦਿੱਤੀ ਜਾਵੇ। ਇਹਨਾਂ ਨੇ ਐਸੀ ਡਿਮਾਂਡ ਰੱਖੀ ਆ। ਗੱਲ ਇਹ ਆ ਕਿ ਗੁਰਪ੍ਰੀਤ ਹੁਣ ਇਸ ਮਾਮਲੇ ਨੂੰ ਆਪਾਂ ਦੇਖੀਏ ਤਾਂ ਇਹਨਾਂ ਨੇ ਜਾ ਕੇ ਆਪਣਾ ਕੇਸ ਰੱਖ ਦਿੱਤਾ ਉਹਨਾਂ ਦੇ ਮੁਤਾਬਕ ਕਿ ਭਾਈ ਅਸੀਂ ਤੁਹਾਨੂੰ ਹੋਰ ਇਮਦਾਦ ਦੇਵਾਂਗੇ, ਜਦੋਂ ਦੇਣਗੇ ਤੇ ਫਿਰ ਵੇਖੀ ਜਾਊਗੀ। ਹੁਣ ਹਾਲ ਫਿਲਹਾਲ ਤੇ ਇਹੋ ਆ ਕਿ ਤੁਹਾਨੂੰ ਜਿੰਨਾ ਮਿਲਿਆ ਉਹਦੇ ਨਾਲ ਮੁਆਵਜ਼ਾ ਵੰਡਣਾ ਪਊ, ਕਿਉਂਕਿ ਦਿਨ ਤਿਉਹਾਰ ਤੁਹਾਨੂੰ ਪਤਾ ਹੀ ਆ ਕਿ ਅੱਜ ਸਤੰਬਰ ਤੇ ਹੁਣ ਆ ਗਿਆ ਐਂਡਿੰਗ 'ਚ ਤੇ 20 ਦੇ ਆਸ-ਪਾਸ ਆ ਜਾਏਗੀ ਦੀਵਾਲੀ। ਦਿਨ ਤੁਹਾਡੇ ਕੋਲ 20 ਨੇ ਖਿੱਚ ਧੂ ਕੇ ਜਿੱਦਾਂ ਕਿੱਦਾਂ ਵੀ ਆ ਤੁਹਾਨੂੰ ਉਹ ਮੁਆਵਜ਼ਾ ਜਿਹੜਾ ਵੰਡਣਾ ਪਵੇਗਾ ਵਾਅਦੇ ਦੇ ਮੁਤਾਬਕ। ਚਲੋ 4 ਪੈਸੇ ਲੋਕਾਂ ਕੋਲ ਹੋਣਗੇ, 4 ਪੈਸੇ ਬਾਜ਼ਾਰ ਦੇ ਵਿੱਚ ਆਉਣਗੇ ਤਾਂ ਹੀ ਰੌਣਕਾਂ ਨੇ ਨਾ। ਪਰ ਇੱਕ ਗੱਲ ਦੇਖੋ ਇਹ ਤੇ ਸਾਫ਼ ਆ ਕਿ ਸਾਨੂੰ ਇਮਦਾਦ ਤੇ ਚਾਹੀਦੀ ਆ। ਉਹ ਗੱਲਾਂ ਛੱਡ ਦਿਓ, ਉਹ ਤੇ ਸ਼ੁਗਲੀ ਗੱਲਾਂ ਹੁੰਦੀਆਂ ਨੇ, ਸ਼ੁਰਲੀ ਗੱਲਾਂ ਹੁੰਦੀਆਂ ਨੇ
ਕਿ ਉਸ ਖਜ਼ਾਨੇ ਭਰਪੂਰ ਆ, ਫਲਾਂ ਆ, ਟਮਕਾ ਆ। ਦਰਅਸਲ ਜਿਸ ਤਰ੍ਹਾਂ ਦਾ ਸਾਡਾ ਆਰਥਿਕ ਢਾਂਚਾ ਵਿਖਰਿਆ ਹੋਇਆ ਹੈ, ਸਾਨੂੰ ਕੁਝ ਨਾ ਕੁਝ ਤੇ ਚਾਹੀਦਾ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਡੁੱਬ ਰਹੇ ਬੈਂਕ ਨੂੰ ਮਨੀ ਇੰਜੈਕਟ ਕੀਤੀ ਜਾਂਦੀ ਹੈ, ਉਦਾਂ ਪੰਜਾਬ ਨੂੰ ਵੀ ਆਰਥਿਕ ਤੌਰ ਤੇ ਜੇ ਹੋਸ਼ ਦੇ ਵਿੱਚ ਲੈ ਕੇ ਆਉਣਾ ਤੇ ਤੁਹਾਨੂੰ ਕੁਝ ਨਾ ਕੁਝ ਪੈਕੇਜ ਤੇ ਇੰਜੈਕਟ ਕਰਨਾ ਪਵੇਗਾ। ਜੀ ਇਹ ਤੇ ਸਾਫ਼ ਹੈ, ਸਪਸ਼ਟ ਹੈ। ਹੁਣ ਦੂਜੀ ਗੱਲ ਇਹ ਕਿ ਉਸ ਵਾਸਤੇ ਮੁੱਢ ਕਿੱਦਾਂ ਬੰਨਿਆ ਜਾਵੇ। ਮਾਨ ਸਾਹਿਬ ਗਏ ਆ, ਨੋ ਡਾਊਟ, ਕੋਈ ਸ਼ੱਕ ਨਹੀਂ। ਉਹ ਸੂਬੇ ਦੇ ਬਈ ਕਰਤਾ ਧਰਤਾ ਹੈ, ਸਾਡੇ ਹੀ ਨੁਮਾਇੰਦੇ ਆ, ਸਾਡੇ ਵਾਸਤੇ ਗਏ ਆ। ਮੈਂ ਇਹਨਾਂ ਗੱਲਾਂ ਤੇ ਹਮੇਸ਼ਾ ਮਾਨ ਸਾਹਿਬ ਦੇ ਨਾਲ ਖੜਦਾ, ਹਮੇਸ਼ਾ। ਬਈ ਠੀਕ ਹੈ, ਜਦੋਂ ਉਹ ਪੰਜਾਬ ਦੀ ਗੱਲ ਕਰਨਗੇ ਤਾਂ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ, ਕਿਉਂਕਿ ਉਹ ਉਸ ਵੇਲੇ ਸਾਡੀ ਗੱਲ ਕਰ ਰਹੇ ਨੇ, ਕੋਈ ਆਪਣੇ ਘਰ ਦੀ ਗੱਲ ਨਹੀਂ ਕਰ ਰਹੇ। ਪਰ ਮੇਰਾ ਮੰਨਣਾ ਇਹ ਆ ਕਿ ਥੋੜਾ ਜਿਹਾ ਵਿਉਂਤ ਕੇ ਇਹ ਜੋ ਆਪਸ ਦੇ ਵਿੱਚ ਖਖੜੀਆਂ ਕਰੇਲੇ ਰਹਿੰਦੇ ਆ ਨਾ, ਇਕਜੁੱਟ ਹੋ ਕੇ ਇੱਕ ਵਫਦ ਦੇ ਰੂਪ ਦੇ ਵਿੱਚ ਜ਼ਰੂਰ ਜਾਣ, ਚਾਹੇ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲਣ, ਪਰ ਮੇਰੇ ਖਿਆਲ ਦੇ ਨਾਲ ਜੇ ਕੋਸ਼ਿਸ਼ਾਂ ਕਰਨ ਤਾਂ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ ਜਾ ਸਕਦਾ। ਉਹਦੇ ਚ ਭਾਜਪਾ ਵਾਲੇ ਵੀ ਇੱਥੋਂ ਲੈ ਕੇ ਜਾਣ, ਜਿਵੇਂ ਸੁਨੀਲ ਜਾਖੜ, ਲਾਲਪੁਰਾ ਵਰਗੇ ਲੀਡਰ ਜਿਹੜੇ ਆ, ਇਧਰੋਂ ਮਤਲਬ ਕਾਂਗਰਸੀ ਹੋਣ, ਸਾਰੇ ਹੋਣ, ਆਪਦਾ ਕੇਸ ਜਾ ਕੇ ਬੜਾ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਜਾਵੇ। ਜਾਂ ਉਹ ਜਦੋਂ ਇੱਧਰ ਆਉਣ ਤੇ ਕਿਤੇ ਸਰਬ ਸਾਂਝਾ ਜਿਹੜਾ ਵਫਦ ਹੈ ਸਾਰੀਆਂ ਪਾਰਟੀਆਂ ਦਾ, ਸਰਬਦਲੀ, ਬਈ ਉਹ ਜਾ ਕੇ ਪੇਸ਼ ਹੋਵੇ, ਆਪਦਾ ਕੇਸ ਰੱਖੇ ਕਿ ਦੇਖੋ ਸਾਡਾ ਸੂਬਾ ਬਾਰਡਰ ਏਰੀਆ ਹੈ ਤੇ ਜਿੱਥੇ ਬਾਰਡਰ ਦੇ ਉੱਤੇ ਅਨਇੰਪਲੋਇਮੈਂਟ ਜਾਂ ਹੋਰ ਸਮੱਸਿਆਵਾਂ ਹੋਣਗੀਆਂ, ਉੱਥੇ ਬਹੁਤ ਘਾਤਕ ਨਤੀਜੇ ਹੁੰਦੇ ਆ। ਤੁਸੀਂ ਅੱਜ ਬਲੈਕ ਦੇਖ ਲਓ, ਤੁਸੀਂ ਅੱਜ ਗੈਂਗਿਜ਼ਮ ਦੇਖ ਲਓ, ਤੁਸੀਂ ਗਰੁੱਪਿਜ਼ਮ ਦੇਖ ਲਓ, ਤੁਸੀਂ ਲੁੱਟ-ਖੋਹ ਦੇਖ ਲਓ, ਚੋਰੀਆਂ ਦੇਖ ਲਓ, HIV ਫੈਲੀ ਦੇਖ ਲਓ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤਦੇ ਠੀਕ ਹੋਣਗੀਆਂ ਜੇ ਅਸੀਂ ਇਸ ਸੂਬੇ ਦਾ ਜਿਹੜਾ ਮਾਹੌਲ ਹੈ, ਕ੍ਰਿਟੀਕਲ ਮਾਹੌਲ ਹੈ, ਇਹਨੂੰ ਠੀਕ ਕਰਾਂਗੇ, ਜੋ ਪੈਸੇ ਨਾਲ ਹੀ ਹੋਣਾ। ਤੋ ਇਸ ਆਧਾਰ ਤੇ ਅਸੀਂ ਆਪਣਾ ਕੇਸ ਰੱਖੀਏ ਕਿ BBM ਵੀ ਸਾਡੇ ਸਿਰ ਤੇ ਆ। ਇਧਰੋਂ ਜੇ ਦੇਖੀਏ ਤੇ ਰਾਜਸਥਾਨ ਸਾਡੇ ਬਈ ਉਹ ਰਗਾਂ ਤੇ ਬੈਠਾ ਹੈ, ਹਰਿਆਣਾ ਇੱਕ ਸਾਈਡ ਤੋਂ ਖਿੱਚੀ ਫਿਰਦਾ, ਹਿਮਾਚਲ ਇੱਕ ਸਾਈਡ ਤੋਂ ਖਿੱਚੀ ਫਿਰਦਾ ਹੈ, ਤੇ ਵਿਪਤਾ ਜਿਹੜੀ ਕੁਦਰਤੀ ਉਹ ਗੱਲ ਸਾਡੇ ਪੈਂਦੀ ਆ। ਅਸੀਂ ਤੁਹਾਡਾ ਬਾਰਡਰ ਵੀ ਸੰਭਾਲਦੇ ਆ ਤੇ ਪੇਟ ਵੀ ਸੰਭਾਲਦੇ ਆ, ਦੋਏ ਚੀਜ਼ਾਂ ਨੇ ਜੀ। ਕਿ ਹੁਣ ਵੇਲਾ ਆ ਗਿਆ ਕਿ ਤੁਸੀਂ ਮੁੱਲ ਮੋੜੋ, ਤੇ ਮੇਰੇ ਖਿਆਲ ਦੇ ਨਾਲ ਕੁਝ ਨਾ ਕੁਝ ਤੇ ਹੱਲ ਨਿਕਲ ਸਕਦਾ ਹੈ। ਤਾਂ ਇਹ ਠੀਕ ਹੈ ਕਿ ਇਹਨਾਂ ਨੇ ਆਪਣੀ ਡਿਊਟੀ ਕੀਤੀ ਹੈ। ਇਹ ਸਿਰਫ ਮੇਰਾ ਇੱਕ ਸੁਝਾਅ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਜੇ ਇਦਾਂ ਦਾ ਕੋਈ ਵਫਦ ਬਣ ਕੇ ਪੰਜਾਬ ਚੋਂ ਜਾਵੇ ਤਾਂ ਬਿਹਤਰ ਹੋਏਗਾ ਕਿ ਆਪਦਾ ਕੇਸ ਜਿਹੜਾ ਉਹ ਬਹੁਤ ਤਾਕਤਵਰ ਢੰਗ ਨਾਲ ਰੱਖਿਆ ਜਾਵੇ ਕਿ ਸਾਡੇ ਵਾਸਤੇ ਇਹ ਚੀਜ਼ਾਂ ਹੁਣ ਬਹੁਤ ਜ਼ਰੂਰੀ ਦਰਕਾਰ ਨੇ। ਜੀ। ਸੋ ਉਧਰ ਜੇਕਰ ਅਗਲੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਾਲੇ ਅਨਿਲ ਜੋਸ਼ੀ ਹੁਣੀ, ਜਿਹੜੇ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਕਿਸਾਨਾਂ ਦੇ ਹੱਕ 'ਚ ਬੋਲਦੇ ਨੇ, ਉਸ ਤੋਂ ਬਾਅਦ ਭਾਜਪਾ ਤੋਂ ਕਿਨਾਰਾ ਕਰਕੇ ਅਕਾਲੀ ਦਲ 'ਚ ਆਉਂਦੇ ਨੇ, ਤੇ ਹੁਣ ਉਹਨਾਂ ਨੇ ਅਕਾਲੀ ਦਲ ਨੂੰ ਬਾਏ ਬਾਏ ਕਹਿ ਕੇ ਹੱਥ ਮਿਲਾ ਲਿਆ ਰਾਹੁਲ ਗਾਂਧੀ ਨਾਲ। ਇਹ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਬੜਾ ਤਾਕਤਵਰ ਚਿਹਰਾ ਸਨ ਜੀ, ਤੇ ਇਹ ਇਧਰੋਂ ਮਤਲਬ ਕਿ ਉੱਠ ਕੇ ਗਏ ਸਨ, ਤਰਨ ਤਾਰਨ ਬਣੀਓ ਅੰਮ੍ਰਿਤਸਰ ਜਾ ਕੇ ਕਾਰੋਬਾਰ ਸੈੱਟ ਕੀਤਾ, ਆਪਦੀ ਰਾਜਨੀਤੀ ਸੈੱਟ ਕੀਤੀ, ਬਹੁਤ ਕਦਾਵਰ ਬਣੇ ਕੁਝ ਸਮੇਂ ਦੇ ਦੌਰਾਨ। ਠੀਕ ਹੈ ਜੀ। ਚਲੋ ਜਦੋਂ ਤੂਤੀ ਇਹਨਾਂ ਦੀ ਬੋਲਦੀ ਸੀ, ਫਿਰ ਖਟਪਟ ਵੀ ਹੋਈ, ਇਹਨਾਂ ਦੇ ਭਰਾ ਦੇ ਗਲ ਵੀ ਪੈ ਗਏ ਸਨ। ਉਹ ਦੋਸ਼ ਲੱਗਾ ਸੀ ਕਾਲੀ ਲੀਡਰਾਂ ਤੇ ਜੀ। ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਕਿ ਮੰਤਰੀ ਦਾ ਭਰਾ ਹੀ ਕੁੱਟਿਆ ਗਿਆ ਸੀ ਜੀ। ਠੀਕ ਹੈ ਨਾ, ਕਈ ਵਾਰ ਤੁਹਾਨੂੰ ਪਤਾ ਸੱਜਣ ਬੇਲੀ ਭਰਾਵਾਂ ਦੇ ਹੱਥੋਂ ਹੀ ਰਗੜੇ ਜਾਂਦੇ ਆ ਨਾ, ਫਿਰ ਸਾਹਿਬਾ ਤਰਲੇ ਮਾਰਦੀ ਜੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਅਸੀਂ ਦੇਖਿਆ, ਇਹਨਾਂ ਦੀ ਤਾਕਤ ਵੀ ਦੇਖੀ, ਇਹਨਾਂ ਦੇ ਲੜਾਈ ਝਗੜੇ ਆਪਸ ਚ ਦੇਖੇ। ਅੰਮ੍ਰਿਤਸਰ ਦੇ ਵਿੱਚ ਹੀ ਤੇ ਸਾਰੇ ਪਾਟਕ ਪਏ ਨਾ, ਮੁੜ ਕੇ ਇਹੀ ਤੇ ਚਿਹਰੇ ਸੀ, ਨਵਜੋਤ ਸਿੰਘ ਸਿੱਧੂ, ਵਿਕਰਮ ਮਜੀਠੀਆ, ਜੋਸ਼ੀ ਸਾਹਿਬ। ਅਰੇ ਸਾਹਿਬ ਇੱਥੋਂ ਹੀ ਤੇ ਸਾਰਾ ਕੰਮ ਸ਼ੁਰੂ ਹੋਇਆ ਨਾ, ਨਹੀਂ ਤੇ ਤੁਹਾਨੂੰ ਪਤਾ ਹੀ ਹੈ ਨਾ, ਜੂਸ ਵਾਲਾ ਕਿੱਸਾ ਸੁਣਾਉਂਦੇ ਹੁੰਦੇ ਨਵਜੋਤ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਤੋਂ ਪਹਿਲਾਂ ਤੇ ਸਾਰਾ, ਹਾਂਜੀ, ਉਸ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਠੀਕ ਸੀਗਾ ਜੀ ਜੀ। ਤੇ ਫਿਰ ਤੁਸੀਂ ਦੇਖੋ ਕਿ ਭੰਡਾਰੀ ਪੁਲ ਤੇ ਧਰਨਿਆਂ ਤੱਕ ਤੇ ਬੜਾ ਕੁਝ ਹੋਇਆ, ਕਿਤੇ ਆਪਾਂ ਤਫਸੀਲ 'ਚ ਜਾਈਏ ਤੇ ਸਾਰਾ ਕੁਝ ਤੁਹਾਨੂੰ ਦੱਸਾਂਗਾ ਮੈਂ।
ਤੇ ਬਈ ਹੂੰ ਉਸ ਤੋਂ ਬਾਅਦ ਤੇ ਫਿਰ ਕੰਮ ਤੁਹਾਨੂੰ ਪਤਾ ਹੀ ਆ, ਟਮਟਮਾ ਲੋਟ ਹੀ ਨਹੀਂ ਆਇਆ। ਜੋਸ਼ੀ ਸਾਹਿਬ ਫਿਰ ਭਾਜਪਾ ਛੱਡ ਨਹੀਂ ਸੀ ਗਏ, ਭਾਜਪਾ ਨੇ ਇਹਨਾਂ ਨੂੰ ਅਨੁਸ਼ਾਸਨਹੀਨਤਾ ਤੇ ਚੱਲਦੇ ਕੱਢਿਆ ਸੀ। ਜੀ ਫਿਰ ਇਹਨਾਂ ਨੇ ਜੁਆਇਨ ਕੀਤੀ ਸੀਗੀ ਅਕਾਲੀ ਪਾਰਟੀ, ਜੀ ਕਿਉਂਕਿ ਇਹਨਾਂ ਦੀ ਸੱਜਣਤਾ ਹੀ ਬੜੀ ਸੀ। ਬੇਸ਼ੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਤਲਬ ਕਿ ਇਹਨਾਂ ਦਾ ਪਰਿਵਾਰਕ ਝਗੜਾ ਵੀ ਸੀਗਾ, ਜਿਹੜਾ ਉਹਦੇ ਵਿੱਚ ਵੀ ਦੋਸ਼ ਲੱਗੇ ਅਕਾਲੀਆਂ ਤੇ। ਚਲੋ ਉਹ ਤੁਹਾਨੂੰ ਪਤਾ ਹੀ, ਉਦੋਂ ਅਲਾਇੰਸ ਦੀ ਸਰਕਾਰ ਚੱਲਦੀ ਸੀ, ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ। ਅੱਛਾ, ਮੁੜ ਕੇ ਇਹਨਾਂ ਨੇ ਅਕਾਲੀ ਦਲ ਵੀ ਛੱਡਤਾ ਹੈ ਹਾਂਜੀ ਨਵੰਬਰ 24 ਦੇ ਵਿੱਚ। ਅੱਛਾ, ਉਹ ਤੋਂ ਬਾਅਦ 200 ਦਿਨ ਬਾਅਦ ਫੇਰ ਵਾਪਸੀ ਕਰ ਲਈ, ਡਬਲ 100। ਤੇ ਜਿਹੜਾ ਇਲੈਕਸ਼ਨ ਸੀ ਲੋਕ ਸਭਾ ਦਾ, ਉਹ ਵੀ ਲੜਿਆ, ਤੁਹਾਨੂੰ ਯਾਦ ਹੋਣਾ ਜੀ ਅੱਜ ਤੜਕੇ ਮੈਨੂੰ ਇੱਕ ਮੇਰੇ ਬੜੇ ਰਿਲਾਇਬਲ ਸੋਰਸ ਨੇ ਦੱਸਿਆ। ਦੇਖੋ, ਆਪਾਂ ਕੋਈ ਬਹੁਤ ਆਪਣੇ ਆਪ ਨੂੰ ਮਹਾਰਥੀ ਨਹੀਂ ਸਮਝਦੇ, ਪਰ ਸੁੱਖ ਨਾਲ ਅੱਜ ਕੱਲ ਜਿਹੜੀ ਆਪਾਂ ਬ੍ਰੇਕ ਕਰਦੇ ਹਾਂ ਚੀਜ਼, ਉਹ ਇੱਕ ਖਬਰ ਬਣਦੀ ਹੈ ਪੂਰੇ ਪੰਜਾਬ 'ਚ। ਤਾਂ ਮਤਲਬ ਮੇਰੇ ਸੋਰਸ ਨੇ ਦੱਸਿਆ ਸੀ ਮੈਨੂੰ ਸਵੇਰੇ ਸਵੇਰੇ ਕਿ ਆਹ ਕੰਮ ਹੋ ਗਿਆ। ਤੇ ਜੋਸ਼ੀ ਜੀ ਕਿਉਂਕਿ ਪੁਰਾਣੇ ਨੋਨ ਆ, ਅਕਾਲੀ ਭਾਜਪਾ ਸਰਕਾਰ ਵੇਲੇ ਅਸੀਂ ਇੱਥੇ ਲੰਬੀ ਕੰਮ ਕਰਦੇ ਸੀ, ਸਾਰੇ ਮੰਤਰੀ ਸੰਤਰੀ ਇੱਥੇ ਆਉਂਦੇ ਹੁੰਦੇ ਸੀ। ਮੈਂ ਇਹਨਾਂ ਨੂੰ ਫੋਨ ਲਾਇਆ, ਮੈਂ ਆਖਿਆ ਜੀ ਜੋਸ਼ੀ ਸਾਹਿਬ ਵੀ ਗੱਲ ਹੁਣ ਪੂਰੀ ਪੂਰੀ ਦੱਸ ਦਿਓ। ਤੇ 75% ਤੇ ਮੈਨੂੰ ਪਤਾ ਹੀ ਆ ਵੀ ਤੁਸੀਂ ਤੇ ਮਿਲ ਮਿਲਾ ਆਏ। ਤੇ ਇਹਨਾਂ ਨੇ, ਦੇਖੋ ਕੁਆਲਿਟੀ ਹੁੰਦੀ ਹੈ ਲੀਡਰਾਂ 'ਚ, ਪੁਰਾਣੇ ਜਾਣਦੇ ਵੀ ਹੁੰਦੇ ਆ। ਉਹਨਾਂ ਆਖਿਆ ਮਿੰਟੂ ਜੀ ਗੱਲ 100% ਸੱਚੀ ਆ, ਵੀ ਮੈਂ ਰਾਹੁਲ ਜੀ ਨੂੰ ਵੀ ਮਿਲਿਆ ਤੇ ਕੇਸੀ ਵੇਨੂਗੋਪਾਲ ਨੂੰ ਵੀ ਮਿਲਿਆ ਜੀ, ਉੱਥੋਂ ਓਕੇ ਆ ਕੰਮ ਮੇਰਾ। ਤੇ ਇੱਥੇ ਮੇਰੇ ਕਾਂਗਰਸੀ ਭਰਾ ਹੀ ਆ, ਮੇਰੇ ਸੱਜਣ ਬੇਲੀ ਆ, ਮੇਰੀ ਕੋਈ ਬਹੁਤੀ ਵੱਡੀ ਮੁਖਾਲਫਤ ਨਹੀਂ ਹੋਣੀ, ਉੱਥੇ ਤੱਕ ਮਸੂਤ ਨਹੀਂ ਹੋਣੀ। ਪੰਜਾਬ ਦੇ ਵਿੱਚ ਜਦੋਂ ਵੀ ਮਾਹੌਲ ਬਣਿਆ ਤੇ ਅਸੀਂ ਐਲਾਨ ਕਰਦੇ ਆ। ਲਓ, ਮੈਂ ਉਹ ਬ੍ਰੇਕ ਕਰਤੀ ਖਬਰ, ਟਾਈਮ ਹੋਏਗਾ ਉਸ ਵੇਲੇ 11 ਦੇ ਆਸ-ਪਾਸ ਦਾ। ਤੇ ਉਸ ਤੋਂ ਬਾਅਦ ਫਿਰ ਤਾਂ ਤੁਸੀਂ ਦੇਖਿਆ ਹੋਣਾ, ਕਿਉਂਕਿ ਮੈਂ ਮਤਲਬ ਕਿ ਉਹ ਨਹੀਂ ਹੁੰਦਾ ਵੀ ਸਕਰੀਨਸ਼ਾਟ ਕੱਟ ਕੇ ਪਾਓ ਵੀ ਆਹ ਕਿ ਆਹ ਸੀਗਾ ਤੇ ਆਹ ਹੋ ਗਿਆ ਵਾਹ ਹੋ ਗਿਆ, ਉਹ ਮੁੜ ਕੇ ਚੈਨਲਾਂ ਤੇ ਚਲੇ ਗਏ। ਤੁਸੀਂ ਦੇਖੋ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਆਪ ਹੀ ਫੋਟੋ ਵਾਇਰਲ ਕਰਤੀ ਜੀ, ਕਿ ਹੁਣ ਜਦੋਂ ਪਰਦੇ ਤੇ ਚੁੱਕੇ ਗਏ ਕਿ ਪਰਦੇ ਰੱਖਦੀ ਸੱਜਣਾ ਤੋਂ ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾ, ਅਸੀਂ ਟਾਹਣੀਆਂ ਟੁੱਟੇ ਫੁੱਲ ਵਾਂਗਰਾਂ ਨੀ ਤੇਰੇ ਵਿਆਹ ਮਗਰੋਂ ਮਰਜਾ ਜਾਣਾ। ਵੀ ਪਰਦੇ ਕਾਹਦੇ ਰੱਖਣੇ ਆ? ਤਾਂ ਫਿਰ ਚੱਲ ਪਿਆ ਕੰਮ ਕਿ ਅਨਿਲ ਜੋਸ਼ੀ, ਤੇ ਕਨਫਰਮ ਵੀ ਹੋ ਗਿਆ। ਤੇ ਤੁਸੀਂ ਦੇਖੋ ਕਿ ਕਾਂਗਰਸ ਦੀ ਕਿਸੇ ਵੀ ਧਿਰ ਨੇ ਕੋਈ ਮੁਖਾਲਫਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਪ੍ਰਤੀਕਰਮ ਵੀ ਨਹੀਂ ਦਿੱਤਾ ਜੀ। ਇਹਦਾ ਮਤਲਬ ਕੀ ਹੈ ਗੁਰਪ੍ਰੀਤ, ਕਿ ਸੈਟਿੰਗ ਹੋ ਕੇ ਆਏ। ਹੁਣ ਕੀ ਉਹ ਤਰਨ ਵਾਸਤੇ ਸੈੱਟ ਹੋਏ ਨੇ? ਇਹ ਮੈਂ ਸਵਾਲ ਵੀ ਕੀਤਾ ਸੀ ਕਿ ਕਿੱਥੋਂ ਲੜੋਗੇ, ਤਿਆਰੀ ਕਿੱਥੋਂ? ਉਹਨਾਂ ਆਖਿਆ ਮਿੰਟੂ ਜੀ ਅਸੀਂ ਇਲੈਕਸ਼ਨ ਮੋਡ 'ਚ ਹੀ ਹੁੰਦੇ ਹਾਂ, ਪੁਰਾਣੇ ਲੀਡਰ ਹੈ, ਅੰਮ੍ਰਿਤਸਰ ਨਾਰਥ ਪ੍ਰਾਇੋਰਟੀ ਰਹੇਗੀ। ਪਰ ਮੇਰਾ ਮੰਨਣਾ ਹੈ ਕਿ ਠੀਕ ਆ, ਲੀਡਰ ਕਦੇ ਵੀ ਸਾਰੀ ਗੱਲ ਨਹੀਂ ਦੱਸਦੇ ਹੁੰਦੇ ਗੁਰਪ੍ਰੀਤ, ਇਹ ਇਹਨਾਂ ਦੀ ਖੂਬੀ ਹੁੰਦੀ ਹੈ, ਕੁਝ ਚੀਜ਼ਾਂ ਤੁਹਾਨੂੰ ਡੀਕੋਡ ਕਰਨੀਆਂ ਪੈਂਦੀਆਂ। ਤਾਂ ਮੇਰਾ ਮੰਨਣਾ ਹੈ ਕਿ ਹੋ ਸਕਦਾ, ਕਿਉਂਕਿ ਤਰਨ ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਇਹਨਾਂ ਦਾ ਜੱਦੀ ਏਰੀਆ ਹੈ ਜੀ, ਕਿਉਂਕਿ ਪੋਲਰਾਈਜੇਸ਼ਨ ਤੇ ਹੋਏਗੀ ਨਾ ਜਨਾਬ। ਜੀ ਹੁਣ ਤੁਸੀਂ ਦੇਖੋ, ਅੱਜ ਸੰਦੀਪ ਸਿੰਘ ਸੰਨੀ ਦੀ ਚਰਚਾ ਹੈ, ਤਰਸੇਮ ਸਿੰਘ ਹੋਰਾਂ ਨੇ ਸੰਨੀ ਦੀ ਚਰਚਾ ਛੇੜ ਦਿੱਤੀ ਹੈ ਨਾ ਜੀ। ਤਾਂ ਜੇ ਸੰਦੀਪ ਸਿੰਘ ਸੰਨੀ ਨੂੰ ਟਿਕਟ ਮਿਲਦੀ ਹੈ, ਜ਼ਾਰਾ ਜੀ ਗੱਲ ਹੈ ਕਿ ਪੋਲਰਾਈਜੇਸ਼ਨ, ਦੇਖੋ ਕੌਣ ਜਿੱਤਦਾ ਕੌਣ ਹਾਰਦਾ ਉਹ ਵੱਧ ਦੀ ਗੱਲ ਹੈ ਜੀ ਜੀ। ਪੋਲਰਾਈਜੇਸ਼ਨ ਦਾ ਤਾਂ ਮੁੱਢ ਵੱਜੇਗਾ ਕਿ ਪੰਥਕ ਵੋਟ ਇੱਕ ਪਾਸੇ ਕੰਸੋਲੀਡੇਟ ਹੋਏਗੀ ਤੇ ਦੂਜੇ ਪਾਸੇ ਹਿੰਦੂ ਵੋਟ ਜਾਂ ਜਿਹੜੀ ਨਾਨ ਪੰਥਕ ਵੋਟ ਹੈ ਇੱਕ ਪਾਸੇ ਜਾਏਗੀ। ਉਹ ਹੁਣ ਵੰਡਵਾਂ ਹਿੱਸਾ ਕਿਹਦੇ ਕਿਹਦੇ ਹੱਥੋਂ ਦਾ ਉਹ ਇੱਕ ਵੱਖਰੀ ਗੱਲ ਹੈ ਜੀ। ਸੋ ਇਸ ਕਰਕੇ ਇਹ ਤੇ ਚੀਜ਼ ਹੈ ਕਿ ਇਲੈਕਸ਼ਨ ਪੋਲਰਾਈਜ਼ਡ ਕਰਨ ਦਾ ਭਾਜਪਾ ਵਾਲੇ ਵੀ ਯਤਨ ਕਰਨਗੇ, ਕਾਂਗਰਸ ਵਾਲੇ ਵੀ ਕਰਨਗੇ, ਸਿੱਧਾ ਨਾ ਸਹੀ। ਤਾਂ ਖੈਰ ਉਹ ਹੁਣ ਵੇਖਣਾ ਹੋਏਗਾ, ਉਹ ਬਾਅਦ ਦਾ ਪਾਰਟ ਹੈ। ਪਰ ਜੋਸ਼ੀ ਸਾਹਿਬ ਜਿਹੜੇ ਆ ਉਹ ਤਿਆਰੀ ਕਰ ਚੁੱਕੇ ਆ। ਤਿਆਰੀ ਕੀ, ਹੁਣ ਤੇ ਸਾਫ਼ ਹੀ ਹੋ ਗਿਆ ਕਿ ਉਹ ਕਾਂਗਰਸ 'ਚ ਜਾ ਰਹੇ ਆ। ਤਾਂ ਉਹਨਾਂ ਨੇ ਬਹੁਤ ਜਲਦੀ ਕਹਿ ਲਓ 1 2 ਫੇਰ ਵਾਪਸੀ, ਯਾਨੀ 3 ਚੌਥੀ ਵਾਰੀ ਛਾਲ ਮਾਰ ਲਈ ਆ। ਪੁਰਾਣੇ ਲੀਡਰ ਸੀਗੇ, ਯਾਰ ਮੇਰਾ ਤਿਤਲੀਆਂ ਵਰਗਾ, ਤੁਸੀਂ ਗਾਣਾ ਸੁਣਦੇ ਨੇ, ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ। ਤਾਂ ਕੁਝ ਲੀਡਰ ਅੱਜ ਕੱਲ ਤਿਤਲੀਆਂ ਵਰਗੇ ਬਣ ਗਏ ਨੇ। ਤੇ ਬਾਕੀ ਹੁਣ ਮੌਸਮ ਵੀ ਆ ਗਿਆ ਨਾ ਫੁੱਲਾਂ ਦੇ ਵਿੱਚੋਂ ਰਸ ਚੂਸਣ ਦਾ, ਕੰਡੇ ਰਾਖੀ ਕਰਦੇ ਰਹਿ ਗਏ ਤੇ ਭਾਰ ਨਜ਼ਾਰਾ ਲੈ ਗਏ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਜੇਕਰ ਅੱਗੇ ਆਪਾਂ ਵਧੀਏ ਤਾਂ ਉਧਰ ਰਾਜਵੀਰ ਜਵੰਦਾ ਹੁਣਾਂ ਦੀ ਸਿਹਤ ਦੇ ਵਿੱਚ ਕਿਸੇ ਤਰ੍ਹਾਂ ਦਾ ਸੁਧਾਰ ਦਰਜ ਕੀਤਾ ਗਿਆ ਜੀ ਜਾਂ ਫਿਰ ਨਹੀਂ? ਕੀ ਕਹਿੰਦੇ ਹਸਪਤਾਲ ਦਾ ਪ੍ਰਬੰਧਕ
ਜਿਹੜਾ ਅਮਲਾ ਫੈਲਾ ਹੁੰਦਾ ਹੈ, ਕੋਈ ਉਹਨਾਂ ਦੇ ਵੱਲੋਂ ਹੈਲਥ ਬੁਲੇਟਿਨ ਵੀ ਜਾਰੀ ਕੀਤਾ ਗਿਆ? ਗੁਰਪ੍ਰੀਤ, ਬਿਲਕੁਲ ਤੁਸੀਂ ਅੱਜ ਦਾ ਜਿਹੜਾ ਬੁਲੇਟਿਨ ਚੱਕ ਲਓ, ਉਹਦੀ ਟੈਕਨੀਕਲਟੀ 'ਚ ਨਾ ਜਾਓ, ਤੁਸੀਂ ਚਲੇ ਜਾਓ ਜਾਂ ਕਿਸੇ ਵੀ ਚੈਨਲ ਦੇ ਪੇਜ ਤੇ ਚਲੇ ਜਾਓ, ਕਿਤੇ ਵੀ ਤੁਸੀਂ ਜਾ ਕੇ ਦੇਖ ਲਓ, ਕੱਢ ਕੇ ਦੇਖ ਲਓ। ਮੈਂ ਤੇ ਪੂਰਾ ਪੜ੍ਹਿਆ ਨਹੀਂ, ਪਰ ਜਿੰਨਾ ਕੁ ਸੁਣਿਆ, ਮੇਰੇ ਘਰ ਦੇ ਪੜ੍ਹ ਕੇ ਦੱਸ ਰਹੇ ਸੀ ਮੈਨੂੰ ਕਿ ਬਈ ਅੱਜ ਦੀ ਰਾਤ ਬਹੁਤ ਅਹਿਮ ਹੋ ਗਈ ਹੈ ਰਾਜਵੀਰ ਜਵੰਦਾ ਵਾਸਤੇ। ਇਸ ਤੋਂ ਇਲਾਵਾ ਕਿ ਦਿਮਾਗ ਦੇ ਵਿੱਚ ਵੀ ਮਤਲਬ ਕਿ ਮਾਮੂਲੀ ਹਿਲਜੁਲ ਹੈ, ਅਸਰ ਹੈ, ਜੀ ਰੀੜ ਦੀ ਹੱਡੀ ਤੇ ਬਹੁਤ ਸੱਟਾ। ਤੇ ਮੈਂ ਤੁਹਾਨੂੰ ਕੱਲ ਅੱਜ ਤੋਂ 24 ਘੰਟੇ ਪਹਿਲਾਂ ਕੀ ਦੱਸਿਆ ਸੀ ਸਰ, ਜੀ ਰਾਜਵੀਰ ਜਵੰਦਾ ਦੀ ਵੀ ਜਿਹੜੀ ਐਕਸੀਡੈਂਟ ਦੀ ਖਬਰ ਸੀਗੀ, ਸਭ ਤੋਂ ਪਹਿਲਾਂ ਮੈਂ ਬਠਿੰਡੇ ਸੀਗਾ, ਸਭ ਤੋਂ ਪਹਿਲਾਂ ਆਪਾਂ ਫਲੈਸ਼ ਕੀਤੀ ਸੀਗੀ, ਫਿਰ ਬਹੁਤ ਵੱਡੇ ਚੈਨਲ ਨੇ ਮੇਰੇ ਤੋਂ ਕਨਫਰਮ ਕੀਤਾ ਤੇ ਮੈਂ ਉਹਨਾਂ ਨੂੰ ਜਗ੍ਹਾ ਦੱਸੀ ਕਿੱਥੇ ਐਕਸੀਡੈਂਟ ਹੋਇਆ। ਉਸ ਤੋਂ ਬਾਅਦ ਫਿਰ ਉਸ ਚੈਨਲ ਦਾ ਤੁਹਾਨੂੰ ਪਤਾ ਹੀ ਹੈ, ਆਪਣੇ ਲੀਡਿੰਗ ਉਹੀ ਨੇ। ਤਾਂ ਗੱਲ ਇਹ ਆ ਕਿ ਉਸੇ ਦਿਨ ਹੀ ਮੈਂ ਚਲੋ ਦੱਸ ਦਿੰਨਾ, ਕਿਉਂਕਿ ਦੇਖੋ ਦੁਆਵਾਂ ਦਾ ਦੌਰ, ਮੈਂ ਖੁਦ ਉਹਨਾਂ ਲੋਕਾਂ 'ਚ ਸ਼ਾਮਲ ਆ। ਮੈਂ ਵਿਅਕਤੀਗਤ ਤੌਰ ਤੇ ਵੀ ਰਾਜਵੀਰ ਜਵੰਦਾ ਨੂੰ ਜਾਣਦਾ, ਮੇਰੇ ਨਾਲ ਗੱਲਬਾਤ ਵੀ ਹੁੰਦੀ ਰਹੀ ਆ। ਮਤਲਬ ਕਿ ਬਹੁਤ ਅੱਛਾ ਨੌਜਵਾਨ ਸੀ ਹੋਇਆ, ਜੀ ਵਿਅਕਤੀਗਤ ਤੌਰ ਤੇ ਇੰਨਾ ਵਧੀਆ, ਭਾਜੀ ਤੋਂ ਬਗੈਰ ਉਹ ਬੋਲਦਾ ਨਹੀਂ ਹੈ ਕਿਸੇ ਨੂੰ, ਬਿਨਾਂ ਕੰਟਰੋਵਰਸੀ ਤੋਂ ਖੁੱਲ ਕੇ ਜਿਉਣ ਵਾਲਾ ਸ਼ਖਸ, ਤੇ ਜ਼ਿੰਦਗੀ ਦੀ ਕਿਤਾਬ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਸੀ। ਹੂੰ ਯੂਨੀਵਰਸਿਟੀ, ਕਾਲਜ, ਪੁਲਿਸ ਦੀ ਜੌਬ, ਇੰਡਸਟਰੀ, ਸਾਰੇ ਪੱਤਣ ਧਰੇ ਸੀ ਉਹਦੇ। ਜੀ ਬੜਾ ਹੀ ਮਤਲਬ ਕਿ ਸ਼ੈਲ ਸ਼ਬੀਲਾ ਤੇ ਬੜਾ ਹੀ ਕਹਿ ਲਓ ਕਿ ਸੂਝ-ਬੂਝ ਵਾਲਾ ਬੰਦਾ। ਮੈਂ ਵਿਅਕਤੀਗਤ ਤੌਰ ਤੇ ਬਹੁਤ ਦੁਖੀ ਹੋਇਆ ਇਹ ਖਬਰ ਸੁਣ ਕੇ, ਤੇ ਮੈਂ ਉਹਨਾਂ ਜੀ ਲੋਕਾਂ 'ਚ ਸ਼ਾਮਲ ਆ ਜੋ ਚਾਹੁੰਦੇ ਨੇ ਕਿ ਰਾਜਵੀਰ ਜਵੰਦਾ ਇੱਕ ਵਾਰੀ ਸਟੇਜ ਤੇ ਫਿਰ ਪਹਿਲਾਂ ਪਾਵੇ। ਪਰ ਹਕੀਕਤ ਕੀ ਸੀ, ਡੇ 1 ਤੇ ਜਿਹੜਾ ਮੇਰਾ ਸੋਰਸ ਸੀਗਾ, ਜਿੱਥੋਂ ਤੁਹਾਨੂੰ ਪਤਾ ਹੀ ਆ ਫੋਰਟਿਸ ਦੇ ਨਾਲ ਜੁੜੀਆਂ ਚੀਜ਼ਾਂ ਕਿਵੇਂ ਆਪਾਂ ਲਿਆਏ ਕੀਤਾ, ਜੋ ਵੀ ਹੈ ਠੀਕ ਹੈ ਨਾ ਜੀ। ਤੋ ਹੋ ਵੀ ਸਕਦਾ ਕੰਮ ਦਾ, ਤੁਹਾਨੂੰ ਪਤਾ ਨਾ, ਪੇਂਟ ਕਰਦੇ ਹੋਈਏ, ਪੇਂਟਰ ਜਿਹੜਾ ਪ੍ਰੋਫੈਸ਼ਨਲ ਪੇਂਟਰ ਹੈ, ਪੇਂਟ ਕਰਨ ਵੇਲੇ ਵੀ ਕਈ ਵਾਰ ਰੰਗ ਦੇ ਵਿੱਚ ਨਾ ਹੋ ਜਾਂਦੀ ਹੁੰਦੀ ਕਿ ਜੀ 100% ਤੁਸੀਂ ਪਰਫੈਕਟ ਨਹੀਂ ਹੁੰਦੇ, ਕਈ ਵਾਰ ਸਾਡੀਆਂ ਸੂਚਨਾਵਾਂ, ਜਾਣਕਾਰੀਆਂ ਗਲਤ ਵੀ ਹੁੰਦੀਆਂ ਨੇ। ਬਟ ਜਦੋਂ ਮੈਂ ਰਾਬਤਾ ਕੀਤਾ, ਜਦੋਂ ਮੈਨੂੰ ਖਬਰ ਨਿਕਲੀ ਸੀ ਫੋਰਟਿਸ ਦੇ ਵਿੱਚੋਂ, ਤਾਂ ਜੋ ਮੇਰਾ ਬਹੁਤ ਰਿਲਾਇਬਲ ਬੰਦਾ ਸੀ, ਵਿਸ਼ਵਾਸਯੋਗ ਬੰਦਾ ਸੀਗਾ, ਤਾਂ ਉਸਨੇ ਇਹੀ ਗੱਲ ਮੈਨੂੰ ਕਹੀ ਸੀ। ਦੇਖ ਲਓ ਕਿੰਨੀ ਬੰਦਿਆਂ ਦੀ, ਕਹਿ ਲਓ ਕਈਆਂ ਦੀ, ਕਿਉਂਕਿ ਉਹ ਇਸ ਚੀਜ਼ ਨਾਲ ਜੁੜੇ ਹੁੰਦੇ ਆ, ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਬਹੁਤ ਘੱਟ ਚਾਂਸ ਨੇ ਹੂੰ ਸਰਵਾਈਵਲ ਦੇ ਜਾਂ ਰਿਕਵਰੀ ਦੇ। ਕਿਉਂ? ਕਿਉਂਕਿ ਸਪਾਈਨਲ ਇੰਜਰੀ ਆ, 2 ਕਾਰਡਿਕ ਅਰੈਸਟ ਉਦੋਂ 2 ਦੱਸੇ ਸੀਗੇ, ਹੋ ਜੀ ਚੁੱਕੇ ਆ, ਠੀਕ ਹੈ ਜੀ। ਜੀ ਜੀ ਮਤਲਬ ਕਿ ਸਿਰ ਦੇ ਵਿੱਚ ਇੰਜਰੀ ਆ, ਇਹ 2-3 ਇਸ ਤਰ੍ਹਾਂ ਦੀਆਂ ਸੱਟਾਂ ਸਨ ਜੋ ਮਤਲਬ ਕਿ ਤੁਸੀਂ ਮੇਰਾ ਸ਼ੁਰੂ ਦੇ ਵਿੱਚ ਜਿਹੜੇ ਮੈਂ ਪੋਸਟ ਪਾਈ ਸੀ ਪਹਿਲੀ, ਉਹਨੂੰ ਜੇ ਪੜੋਗੇ ਉਹਦੇ ਵਿੱਚ ਵਾਰਡਿੰਗ ਵੀ ਇਹੀ ਆ ਕਿ ਦੁਆਵਾਂ ਦੀ ਲੋੜ ਹੈ। ਦੁਆਵਾਂ ਦਾ ਲੋੜ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਜੀ ਚਾਂਸਸ ਆਪਣੇ ਬਹੁਤ ਘੱਟ ਹੁੰਦੇ ਆ ਤੇ ਆਪਾਂ ਕਹਿੰਦੇ ਰੱਬ ਦੇ ਹੱਥ ਆ ਬਈ। ਤੋ ਹੂੰ ਇਹ ਮਾਮਲਾ ਪਹਿਲੇ ਦਿਨ ਤੋਂ ਹੀ ਰੱਬ ਦੇ ਹੱਥ ਸੀ। ਇਹ ਤੇ ਵਿਊਜ਼ ਦੀ ਖੇਡ ਹੁੰਦੀ ਆ ਕਿ ਮੈਂ ਐਵੇਂ ਕਹਾਂ, ਠੀਕ ਹੈ ਨਾ ਜੀ, ਚਲੋ ਆਪਾਂ ਕਿਸੇ ਦਾ ਦਿਲ ਨਹੀਂ ਤੋੜਦੇ ਹੁੰਦੇ। ਜਦੋਂ ਦੁਆਵਾਂ ਚੱਲ ਰਹੀਆਂ ਹੋਣ ਨਾ, ਤੇ ਉਹਨਾਂ ਦੁਆਵਾਂ ਨੂੰ ਪੋਜ਼ਿਟਿਵਿਟੀ ਦੀ ਲੋੜ ਹੁੰਦੀ ਆ, ਹੌਸਲੇ ਦੀ ਲੋੜ ਹੁੰਦੀ ਹੈ ਕਿ ਠੀਕ ਆ ਦੁਆਵਾਂ ਚੱਲਣ। ਪਰ ਅੱਜ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਡਾਕਟਰਾਂ ਨੇ ਇਹ ਚੀਜ਼ ਖੋਲੀ ਆ, ਤੇ ਕਮਰ ਗਰੇਵਾਲ ਹੋਰਾਂ ਨੇ ਸਾਹਮਣੇ ਆ ਕੇ ਆਖਿਆ ਕਿ ਅੱਜ ਦੀ ਰਾਤ ਐਵੇਂ ਆ, ਤਾਂ ਇਹਦਾ ਮਤਲਬ ਇਹੋ ਆ ਕਿ ਜਿਹੜੀ ਗੱਲ ਆਪਾਂ 24 ਘੰਟੇ ਪਹਿਲਾਂ ਕਹੀ ਸੀ ਨਾ ਕਿ ਇਹ ਐਵੇਂ ਖਬਰਾਂ ਨੇ ਬਈ ਜੀ ਰਾਜਵੀਰ ਜਵੰਦਾ ਨੇ ਆਪ ਸਾਹ ਲੈਣਾ ਸ਼ੁਰੂ ਕਰ ਦਿੱਤਾ ਜੀ, 3 ਮਸ਼ੀਨਾਂ ਹਟ ਗਈਆਂ, ਇਦਾਂ ਹੈ ਉਦਾਂ ਹੈ, ਬਹੁਤ ਭਿਆਨਕ ਇੰਜਰੀਜ਼ ਨੇ ਉਹਦੇ, ਹੂੰ ਜੀ ਬਹੁਤ ਹੀ ਭਿਆਨਕ। ਸੋ ਚਮਤਕਾਰ ਹੈ, ਦੁਆ ਕਰੀਏ ਕਿ ਚਮਤਕਾਰ ਹੋ ਜਾਵੇ। ਜੀ ਚਮਤਕਾਰ ਨੂੰ ਹੀ ਨਮਸਕਾਰ ਹੁੰਦੇ ਆ, ਤਾਂ ਚਮਤਕਾਰ ਹੁੰਦੇ ਵੀ ਆ ਦੁਨੀਆ ਦੇ ਵਿੱਚ, ਬਹੁਤ ਜੀ ਚਮਤਕਾਰ ਹੁੰਦੇ ਆ। ਤੁਹਾਡੇ ਨਾਲ ਜਿਹੜਾ ਬੰਦਾ ਗੱਲ ਕਰ ਰਿਹਾ ਨਾ ਜੀ ਜੀ ਇਸ ਵੇਲੇ, ਇਹ ਤੁਰ ਰਿਹਾ, ਦੌੜ ਰਿਹਾ, ਵਾਲੀਬਾਲ ਖੇਡ ਰਿਹਾ, ਇਹ ਵੀ ਇੱਕ ਚਮਤਕਾਰ ਹੈ। ਕਿਉਂਕਿ ਮੇਰੀ ਲੱਤ ਵੀ ਬਿਲਕੁਲ ਮਤਲਬ ਕਿ ਡਾਕਟਰਾਂ ਨੇ ਕਿਹਾ ਸੀਗਾ ਕਿ ਸ਼ਾਇਦ ਹੀ ਤੁਰ ਪਾਵੇ। ਤੋ ਜੀ ਪਰਮਾਤਮਾ ਕਈ ਵਾਰ ਆਪਾਂ ਨੂੰ ਬਹੁਤ ਨੈਗੇਟਿਵ ਜਗ੍ਹਾ ਤੋਂ ਕੱਢ ਕੇ ਬਹੁਤ ਪੋਜ਼ਿਟਿਵ ਜਗ੍ਹਾ 'ਚ ਲੈ ਜਾਂਦਾ, ਜਿੱਥੋਂ ਆਪਾਂ ਅੱਗੇ ਦਾ ਸਫ਼ਰ ਤੈਅ ਕਰ ਲੈਂਦੇ ਹਾਂ। ਸੋ ਗੱਲ ਇਹ ਆ ਕਿ ਇਹ ਡੇ 1 ਤੋਂ ਹੀ ਸੀ ਕਿ ਦੁਆਵਾਂ ਦੀ ਲੋੜ। ਦੁਆਵਾਂ ਦਾ ਮਤਲਬ ਇਹੀ ਹੁੰਦਾ ਕਿ ਭਾਈ ਬਹੁਤ ਕੁਝ ਹੱਥ ਨਾ ਹੁੰਦਿਆਂ ਹੋਇਆਂ ਫਿਰ ਆਪਾਂ ਇਹ ਨਹੀਂ ਕਹਿੰਦੇ ਕਿ ਯਾਰ
ਕੁਝ ਵੀ ਹੱਥ ਨਹੀਂ। ਇਹ ਕਹਿੰਦੇ ਆ ਕਿ ਨਹੀਂ ਦੁਆਵਾਂ ਕਰੋ ਸ਼ਾਇਦ ਮੋੜਾ ਪੈ ਜਾਵੇ। ਅੱਜ ਵੀ ਆਪਾਂ ਕਹਿੰਦੇ ਦੁਆਵਾਂ ਕਰੋ, ਜ਼ਰੂਰ ਕਰਨੀਆਂ ਚਾਹੀਦੀਆਂ ਤੇ ਦੁਆਵਾਂ ਕਬੂਲ ਵੀ ਹੋਣ, ਮੇਰੀ ਵੀ ਅਰਦਾਸ ਆ। ਪਰ ਅੱਜ ਉਹਨਾਂ ਨੇ ਵੀ ਸਾਫ਼ ਕਹਿਤਾ ਤੇ ਜੋ ਆਪਾਂ ਕੱਲ ਗੱਲ ਕਹੀ ਸੀ ਕਿ ਹਾਲਤ ਕ੍ਰਿਟੀਕਲ ਆ। ਐਵੇਂ ਖਬਰਾਂ ਜਿਹੜੀਆਂ ਨੇ ਉਡਾਈ ਜਾਂਦੇ ਨੇ ਇੱਧਰ ਉੱਧਰ ਦੀਆਂ, ਇਹ ਗੱਲਾਂ ਜਿਹੜੀਆਂ ਨੇ ਵਿਊਜ਼ ਵਾਸਤੇ। ਤੇ ਮੈਂ ਸਮਝਦਾ ਕਿ ਜਿੰਨਾ ਚਿਰ ਸਟੀਕ ਜਾਣਕਾਰੀ ਨਹੀਂ ਉਹਨਾਂ ਚਿਰ ਕਿਤੇ ਗੱਲ ਨਾ ਕਰੋ, ਤੇ ਜਿੰਨੀ ਕੁ ਗੱਲ ਆ ਉਹ ਵੀ ਬੜੀ ਜ਼ਿੰਮੇਵਾਰੀ ਨਾਲ ਕਰੋ ਯਾਰ, ਬੜਾ ਸੰਵੇਦਨਸ਼ੀਲ ਮਸਲਾ ਹੁੰਦਾ ਹੈ। ਸੋ ਮੈਂ ਜਾਣਕਾਰੀ ਵੀ ਤੁਹਾਨੂੰ ਦਿੰਦਾ ਰਿਹਾ ਤੇ ਇਸ ਤਰ੍ਹਾਂ ਦਿੰਦਾ ਰਿਹਾ ਕਿ ਯਾਰ ਨਹੀਂ, ਕਿਸੇ ਦੀ ਭਾਵਨਾ, ਕਿਸੇ ਦੀ ਸੰਵੇਦਨਾ, ਕਿਸੇ ਦੇ ਦਰਦ ਦਾ ਤਮਾਸ਼ਾ ਨਾ ਬਣੇ। ਜੀ। ਸੋ ਸਾਰੇ ਅਰਦਾਸ ਕਰ ਰਹੇ ਨੇ, ਆਪਾਂ ਵੀ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਪੈਰਾ ਸਿਰ ਖੜਾ ਹੋਵੇ ਇੱਕ ਵਾਰ ਮੁੜ ਤੋਂ ਰਾਜਵੀਰ ਜਵੰਦਾ ਤੇ ਸਟੇਜਾਂ ਦਾ ਸ਼ਿੰਗਾਰ ਬਣੇ। ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਰਿਮਾਂਡ ਤੇ ਲਿਆ ਗਿਆ। ਦੇਖੋ, ਹਰਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਦੂਸਰੇ ਸਾਥੀਆਂ ਤੋਂ NSA ਹਟ ਚੁੱਕਾ, ਤੁਹਾਨੂੰ ਪਤਾ ਹੀ ਆ। ਇਹ ਜਦੋਂ ਨਿਊਜ਼ ਅੱਜ ਮੈਂ ਪੜ੍ਹੀ, ਇਸ ਬਾਰੇ ਮੈਨੂੰ ਬਹੁਤਾ ਨਹੀਂ ਸੀ ਪਤਾ ਗੁਰਪ੍ਰੀਤ, ਮੈਂ ਇਮਾਨਦਾਰੀ ਨਾਲ ਕਹਾਂ ਤੇ ਮੈਂ ਕਈ ਨਿਊਜ਼ ਵੈਬਸਾਈਟਾਂ ਤੇ ਗਿਆ ਕਿ ਮਾਮਲਾ ਕੀ ਹੈ ਯਾਰ, ਰਿਮਾਂਡ ਤੇ ਇਦਾਂ ਉਦਾਂ। ਤੇ ਹੌਲੀ ਹੌਲੀ ਇੱਕ ਵੈਬਸਾਈਟ ਤੋਂ ਮੈਨੂੰ ਥੋੜਾ ਜਿਹਾ ਮਤਲਬ ਕਹਿ ਲਓ ਕਿ ਅੰਦਾਜ਼ਾ ਜਿਹਾ ਮਿਲਿਆ ਕਿ ਇਸ ਤਰ੍ਹਾਂ ਹੋਇਆ ਜੀ, ਮਾਰਚ 23 ਦੀ ਗੱਲ ਹੈ, ਫਲਾ 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 ਫਲਾ। ਫਿਰ ਸਮਾਂ ਯਾਦ ਆਇਆ ਕਿ ਸ਼ਾਇਦ ਜਦੋਂ ਕ੍ਰੈਕਡਾਊਨ ਹੋਇਆ ਉਸ ਵੇਲੇ ਦੀ ਗੱਲ ਹੈ। ਹੁਣ ਇਹਨਾਂ ਨੇ ਜਿਸ ਤਰ੍ਹਾਂ ਦਾ ਮਾਮਲਾ ਬਣਾਇਆ ਕਿ ਫਲਾਣੇ ਘਰ ਦੇ ਵਿੱਚ ਇਹ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਹਥਿਆਰਾਂ ਦੀ ਨੋਕ ਤੇ ਵੜੇ ਆ ਤੇ ਉੱਥੇ ਇਹਨਾਂ ਨੇ ਆਪਣਾ ਠਹਿਰਾਓ ਕੀਤਾ। ਇਹਦਾ ਮਤਲਬ ਸਾਫ਼ ਹੈ ਗੁਰਪ੍ਰੀਤ ਕਿ ਉਸ ਵੇਲੇ ਹੋ ਸਕਦਾ ਕਿਸੇ ਘਰ ਗਏ ਹੋਣ ਬੜੇ, ਉਹਨਾਂ ਨੂੰ ਹੀ ਪੁਲਿਸ ਨੇ ਸ਼ਾਮਲ ਕਰ ਲਿਆ ਕਿ ਆ ਜਾਓ ਬਈ, ਨਹੀਂ ਤਾਂ ਤੁਹਾਨੂੰ ਵੀ ਅਸੀਂ ਟੰਗ ਦਿਆਂਗੇ। ਤਾਂ ਉਹਨਾਂ ਦੇ ਹੱਥੋਂ ਕੇਸ ਦਰਜ ਕਰਵਾ ਲਿਆ ਹੋਏਗਾ। ਪੁਲਿਸ ਲਈ ਇਹ ਮਾਮੂਲੀ ਗੱਲਾਂ ਨੇ ਗੁਰਪ੍ਰੀਤ, ਇਹ ਪ੍ਰੋਫੈਸ਼ਨਲ ਪੁਲਿਸ ਅਫਸਰ ਤੁਹਾਨੂੰ ਦੱਸ ਦੇਗਾ ਆਫ ਦੀ ਰਿਕਾਰਡ ਕਿ ਸਭ ਕੁਝ ਹੁੰਦਾ ਹੈ ਜੀ। ਇਹ ਟੈਕਟਿਕਸ ਨੇ ਇਹਨਾਂ ਦੀਆਂ। ਹੁਣ ਹੁੰਦਾ ਕੀ ਹੈ ਕਿ NSA ਹਟ ਗਿਆ, ਅਜਨਾਲੇ ਵਾਲਾ ਕੇਸ ਹੈ। ਅਜਨਾਲੇ ਵਾਲੇ ਕੇਸ ਦੇ ਵਿੱਚ ਜਦੋਂ ਗ੍ਰਿਫਤਾਰੀ ਪੈ ਗਈ ਉਦੋਂ ਤੋਂ ਲੈ ਕੇ ਹੁਣ ਤੱਕ ਕਾਊਂਟ ਕਰ ਲਓ ਜਿੰਨੀ ਵੀ ਹਿਰਾਸਤ ਆ, ਤਾਂ ਉਹ ਤਕਨੀਕੀ ਤੌਰ ਤੇ ਕਹਿ ਲਓ ਜਦੋਂ ਇਹ ਮਾਮਲਾ ਜਾਂਦਾ ਹੈ ਵੱਡੀ ਕੋਰਟ ਦੇ ਵਿੱਚ ਤਾਂ ਫਿਰ ਵੇਖਿਆ ਜਾਂਦਾ ਕਿ ਕਿੰਨੀ ਹਵਾਲਾਤ ਕੱਟ ਲਈ ਫਲਾਣੇ ਨੇ, ਲਓ ਜੀ ਬੇਲ। ਯਾਨੀ ਜਦੋਂ ਗੱਲ ਹੁਣ ਬੇਲ ਤੇ ਆਉਂਦੀ ਦਿਸੀ ਆ, ਜ਼ਮਾਨਤ ਤੇ ਆਉਂਦੀ ਦਿਸੀ ਆ, ਉੱਤੋਂ ਕੇਸ ਇੱਕ ਹੋਰ ਪੈ ਗਿਆ। ਇਸ ਸਰਕਾਰ ਦੇ ਵਿੱਚ ਇਹ ਇੱਕ ਵਿਲੱਖਣ ਗੱਲ ਵੇਖਣ ਨੂੰ ਮਿਲੀ ਆ ਕਿ ਗੁਰਪ੍ਰੀਤ ਤੁਸੀਂ ਦੇਖਿਆ ਹੋਣਾ, ਚਾਹੇ ਸੁਖਪਾਲ ਸਿੰਘ ਖਹਿਰਾ ਦਾ ਮਾਮਲਾ ਦੇਖ ਲਓ, ਚਾਹੇ ਰਮਨ ਅਰੋੜਾ ਦਾ ਮਾਮਲਾ ਦੇਖ ਲਓ, ਕਿ ਇੱਕ ਮਾਮਲੇ ਚੋਂ ਨਿਕਲਦੇ ਦੂਜੇ 'ਚ ਫਸਾ ਦਿੱਤੇ ਜਾਂਦੇ ਆ। ਅੱਗੇ ਏਦਾਂ ਨਹੀਂ ਸੀ, ਅਕਾਲੀਆਂ ਵੇਲੇ ਦੇਖੀਦਾ ਸੀ, ਉਹ ਇੱਕੇ ਵਾਰੀ ਝਟਕਾ ਦਿੰਦੇ ਸੀ, 2-3 ਮਹੀਨੇ ਬੰਦੇ ਨੂੰ ਉਹਨਾਂ ਨੇ ਚੋਪੜ ਦੇਣਾ ਹੁੰਦਾ। ਉਦੋਂ ਵੀ ਸੀ, ਮੈਂ ਐਵੇਂ ਕੋਈ ਗੱਲ ਗਲਤ ਕਵਾਂ ਉਹਦਾ ਕੋਈ ਫਾਇਦਾ ਨਹੀਂ। ਅਕਾਲੀਆਂ ਨੇ ਬਹੁਤ ਬੰਦਿਆਂ ਤੇ, ਮੈਂ ਤੇ ਉਦੋਂ ਮਤਲਬ ਕਿ ਪੋਸਟਾਂ ਪਾਉਂਦਾ ਹੁੰਦਾ ਸੀਗਾ ਕਿ ਅਕਾਲੀਆਂ ਦੇ ਕਿਸੇ ਮੋਢੇ 'ਚ ਮੋਢਾ ਨਾ ਮਾਰ ਪਿਓ, 307 ਲਾ ਦਿੰਦੇ ਆ। ਅਸੀਂ ਉਦੋਂ ਤੰਜ਼ ਕੱਸਦੇ ਹੁੰਦੇ ਸੀ, ਆ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਨਾ, ਜਿਹੜੇ ਜਿਨ੍ਹਾਂ ਦਾ ਜਨਮ ਬਹੁਤ ਪਿੱਛੋਂ ਹੋਇਆ ਸੋਸ਼ਲ ਮੀਡੀਆ ਤੇ, ਇਹਨਾਂ ਨੂੰ ਨਹੀਂ ਪਤਾ ਅਸੀਂ ਉਸ ਦੌਰ 'ਚ ਵੀ ਇਹੋ ਜਿਹੇ ਤੰਜ਼ ਕੱਸਦੇ ਹੁੰਦੇ ਸੀ ਕਿ ਕੋਈ ਅਕਾਲੀ ਆਉਂਦਾ ਨੀਲੀ ਪੱਗ ਵਾਲਾ ਤੇ ਬਈ ਤੁਹਾਡਾ ਮੋਢੇ ਨਾਲ ਮੋਢਾ ਵੀ ਨਹੀਂ ਟਕਰਾਉਣਾ ਚਾਹੀਦਾ, 307 ਬਣ ਜਾਂਦੀ ਜਿਹੜੀ। ਤਾਂ ਮਤਲਬ ਕਿ ਅਸੀਂ ਉਹ ਦੌਰ ਵੀ ਦੇਖਿਆ ਤੇ ਇਹ ਦੌਰ ਅਸੀਂ ਨਿਆਰਾ ਦੇਖਿਆ ਕਿ ਜਿਹਦੇ ਵਿੱਚ ਕੋਈ ਇੱਕ ਕੇਸ ਚੋਂ ਨਿਕਲਦਾ ਤੇ ਨਾਲ ਦੀ ਨਾਲ ਦੂਜਾ। ਤੁਸੀਂ ਰਮਨ ਅਰੋੜੇ ਵਾਲਾ ਜਲੰਧਰ 'ਚ ਦੇਖਿਆ ਨਾ ਮਾਮਲਾ, ਤਾਂ ਉਹਦੇ 'ਚ ਕੀ ਹੋਇਆ, ਇੱਕ ਠੇਕੇਦਾਰ ਤੋਂ ਦਰਖਾਸਤ ਦਵਾ ਕੇ ਤੇ ਪਰਚਾ ਕਟਾਤਾ, ਦੂਸਰਾ ਰਮਨ ਅਰੋੜੇ ਨੂੰ ਫੇਰ 5-10 ਦਿਨ ਅੰਦਰ ਲਵਾਤੇ, ਪਰ ਉਹਦੇ 'ਚ ਫੇਰ ਜ਼ਮਾਨਤ ਮਿਲ ਗਈ 5-10 ਦਿਨਾਂ ਬਾਅਦ। ਜੀ ਇਹੀ ਹਾਲ ਹੈ ਜੀ। ਅੱਗੇ ਜੇਕਰ ਚਲੀਏ, ਉਧਰ ਆਰਮੀ ਦੇ ਮੇਜਰ ਦੀ ਚੋਰੀ ਨੇ ਸਵਾਲ ਖੜੇ ਕਰ ਦਿੱਤੇ ਨੇ। ਆਹੋ ਜੀ, ਇਹ ਨਾ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ, ਢੋਲੇਵਾਲ ਆਰਮੀ ਕੈਂਪ ਆ ਤੇ ਉਹਦੇ 'ਚ ਕੀ ਆ ਕਿ ਨਹੀਂ ਆਪਾਂ ਦੇਖੀਏ ਤਾਂ ਆਮ ਬੰਦਾ ਤਾਂ ਵੜ ਨਹੀਂ ਸਕਦਾ। ਹੁਣ ਸਾਡੇ ਵੀ ਇੱਥੇ ਲਾਗੇ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਆ, ਠੀਕ ਹੈ ਜੀ। ਤੇ ਮਤਲਬ ਕਿ ਅਸੀਂ ਬਚਪਨ ਤੋਂ ਹੀ ਉੱਥੋਂ ਗੁਜ਼ਰਦੇ ਹਾਂ, ਹਾਈਵੇ ਵੀ ਵਿੱਚੋਂ ਗੁਜ਼ਰਦਾ ਹੈ ਤੇ ਸਾਡੇ ਮਤਲਬ ਕਿ ਇੱਥੇ ਲਾਗੇ ਬੰਨੇ ਬਹੁਤ ਟਿਕਾਣੇ ਆ, ਇੱਕ ਸਾਡੇ ਚੜ੍ਹਦੇ ਪਾਸੇ, ਇੱਕ ਲਹਿੰਦੇ ਪਾਸੇ ਛਾਉਣੀ ਆ। ਤੇ ਮਤਲਬ ਕਿ ਉੱਥੇ ਤੁਹਾਨੂੰ ਪਤਾ ਕਿ ਅੰਦਰ ਨਹੀਂ ਜਾ ਸਕਦੇ, ਅਸੀਂ ਬਚਪਨ ਤੋਂ ਬਾਹਰੋਂ ਹੀ ਦੇਖਦੇ ਹਾਂ। ਅੰਦਰ ਅਧਿਕਾਰਤ ਤੌਰ ਤੇ ਹੀ ਜਾਂਦੇ ਆ ਜਿਨ੍ਹਾਂ ਦਾ ਮਤਲਬ ਕਿ ਕੋਈ ਪਾਸ ਬਣਿਆ ਜਾਂ ਜਿਹੜੇ ਕੰਮ ਧੰਦੇ ਠੇਕੇਦਾਰ ਇਤਿਆਦਿਕ ਜਾਂਦੇ ਆ। ਹੁਣ ਇਹ ਮੇਜਰ ਛੁੱਟੀ ਗਿਆ ਸੀ, ਪਿੱਛੋਂ ਲੈਪਟਾਪ ਫੌਜ ਵੱਲੋਂ ਦਿੱਤਾ, ਇੱਕ ਬੜਾ ਮਹੱਤਵਪੂਰਨ ਫੋਨ, ਇਹ ਸਾਰੀਆਂ ਚੀਜ਼ਾਂ ਚੋਰੀ ਹੋਈਆਂ ਨੇ, ਕਈ ਗੈਜਟਸ ਚੋਰੀ ਹੋ ਗਏ ਨੇ।
ਇਹ ਬੜਾ ਸੰਵੇਦਨਸ਼ੀਲ ਮਸਲਾ ਹੈ ਕਿ ਕੀ ਕੋਈ ਬਾਹਰੋਂ ਬੰਦਾ ਆਇਆ ਜਿਹੜਾ ਇਸ ਕੈਂਪ ਦੇ ਵਿੱਚ ਐਂਟਰ ਹੋਇਆ, ਉਸਨੇ ਹੱਥ ਸਾਫ਼ ਕੀਤਾ ਹੈ, ਜਾਂ ਕੋਈ ਸਾਥੀ ਹੈ, ਜਾਂ ਫਿਰ ਇਹ ਸਪਾਈਨ ਦੇ ਨਾਲ ਜੁੜਿਆ ਮਸਲਾ ਕੋਈ। ਇਹ ਬਹੁਤ ਕਹਿ ਲਓ ਕਿ ਵੱਡੀ ਗੱਲ ਹੈ, ਤਾਂ ਕਾਫੀ ਹੈਰਾਨ ਵੀ ਕਰਦੀ ਹੈ ਗੁਰਪ੍ਰੀਤ ਜੀ। ਇਸ ਤਰ੍ਹਾਂ ਦੀਆਂ ਗੱਲਾਂ ਆਮ ਤੌਰ ਤੇ ਆਪਾਂ ਆਰਮੀ ਚੋਂ ਨਿਕਲਦੀਆਂ ਨਹੀਂ ਦੇਖਦੇ, ਪਰ ਇਸ ਖਬਰ ਨੇ ਸਾਰਿਆਂ ਦੇ ਕੰਨ ਖੜੇ ਕਰ ਦਿੱਤੇ ਆ ਕਿ ਮਾਜਰਾ ਅਸਲ ਦੇ ਵਿੱਚ ਹੈ ਕੀ ਆ। ਸੋ ਪੁਲਿਸ ਨੇ ਹੁਣ ਮਾਮਲਾ ਦਰਜ ਕੀਤਾ, ਅੱਗੇ ਫਰਦਰ ਜਿਹੜੀ ਵੀ ਇਨਵੈਸਟੀਗੇਸ਼ਨ ਹੋਏਗੀ ਉਹਦੇ ਚ ਦੇਖੋ ਸ਼ਾਇਦ ਕੋਈ ਗ੍ਰਿਫਤਾਰੀ ਹੋ ਜਾਵੇ ਜੀ। ਉਧਰ ਜੇਕਰ ਅਗਲੀ ਗੱਲ ਕਰੀਏ ਤਾਂ ਯੁਵਰਾਜ ਸਿੰਘ ਵਰਗਿਆਂ ਦੀ ਜਾਇਦਾਦ ਕੁਰਕ ਹੋ ਸਕਦੀ ਹੈ, ਇਹ ਉਹ ਸੱਟੇ ਵਾਲਾ ਮਾਮਲਾ ਹੀ ਹੈ ਜੀ, ਸੱਟੇਬਾਜ਼ੀ ਦੀਆਂ ਐਪਸ ਦਾ। ਹਾਂ ਬਿਲਕੁਲ ਬਿਲਕੁਲ ਜੀ। ਦੇਖੋ ਇਹਨਾਂ ਨੇ ਜਿਸ ਐਪ ਵਾਸਤੇ ਮਸ਼ਹੂਰੀ ਕੀਤੀ ਸੀ, ਉਹ ਤੁਹਾਨੂੰ ਪਤਾ ਜਿਹੜਾ ਲੁਧਿਆਣੇ ਦਾ ਉਹ ਬਾਈ ਆ ਭਾਰਾ ਜਿਹਾ, ਉਹ ਪ੍ਰਮੋਸ਼ਨਾਂ ਕਰਦਾ ਹੁੰਦਾ ਸੀਗਾ। ਆ ਪਿੱਛੇ ਜੇ ਉਹਨਾਂ ਦਾ 2 ਜਣਿਆਂ ਦਾ ਰਾਜੀਨਾਮਾ ਵੀ ਹੋਇਆ। ਹਨੀ ਸੇਠੀ, ਹਾਂ ਤੁਸੀਂ ਬਖੂਬੀ ਜਾਣਦੇ ਹੋਗੇ। ਹਨੀ ਸੇਠੀ ਇਸ ਤੋਂ ਪਹਿਲਾਂ ਇੱਕ ਨਸ਼ਾ ਮੁਕਤੀ ਕੇਂਦਰ ਦੀ ਮਸ਼ਹੂਰੀ ਕਰ ਗਿਆ ਜੀ, ਠੀਕ ਹੈ। ਉਹਦੇ ਵਿੱਚ ਕੁਝ ਦਿਨਾਂ ਬਾਅਦ ਬੰਦਾ ਮਰ ਗਿਆ ਜੀ, ਤੇ ਸਭ ਤੋਂ ਤਗੜਾ ਉਲਝਾ, ਔਰ ਪਹਿਲਾ ਸ਼ਾਇਦ ਉਹਦਾ ਪੰਗਾ ਸੀ ਇਹ, ਮੈਨੂੰ ਯਾਦ ਹੈ ਹਿਸਾਬ ਨਾਲ। ਉਦੋਂ ਬਾਅਦ ਤੇ ਫਿਰ ਪੰਗਿਆਂ ਦੀ ਲੜੀ ਚੱਲਦੀ ਹੈ, ਯਾਨੀ ਕਹਿਣ ਦਾ ਮਤਲਬ ਫਸ ਗਿਆ ਸੀ ਉਸ ਮਾਮਲੇ 'ਚ ਜੀ, ਕਿਉਂਕਿ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਤੇ ਇਹਦੀ ਇਨਫਲੂਐਂਸ ਹੇਠ ਆ ਕੇ ਲਿਆਂਦਾ ਨਾ ਬੱਚੇ ਨੂੰ, ਤਾਂ ਬਹੁਤ ਮਾਮਲਾ ਭੱਗ ਗਿਆ ਸੀ। ਤੁਹਾਨੂੰ ਸ਼ਾਇਦ ਯਾਦ ਨਹੀਂ, ਦੁਰਾਹੇ ਦੇ ਲਾਗੇ, ਜੇ ਮੈਂ ਨਹੀਂ ਭੁੱਲਦਾ ਮਾਮਲਾ ਸੀ। ਤਾਂ ਕਈ ਵਾਰ ਕੀ ਹੁੰਦਾ ਹੈ ਕਿ ਚਲੋ ਉਹਨੇ ਤਾਂ ਫਿਰ ਤਰਕ ਦਿੱਤਾ ਕਿ ਅਸੀਂ ਤਾਂ ਪੇਡ ਪ੍ਰਮੋਸ਼ਨ ਕਰਦੇ, ਪਰ ਕੁਝ ਬੰਦਿਆਂ ਦਾ ਕਹਿਣਾ ਸੀਗਾ ਕਿ ਨਹੀਂ, ਇਹਨਾਂ ਦਾ ਮਤਲਬ ਕਿ ਕੋਈ ਸਾਂਝ ਪਿਆਲੀ ਵਾਲਾ ਕੰਮ ਹੈ, ਕਥੇ ਤੌਰ ਤੇ ਦਾਵਾ ਸੀ। ਮੈਂ ਇੱਕ ਮਿਸਾਲ ਦੇ ਰਿਹਾ, ਬਾਅਦ ਚੋਂ ਨਿਬੜ ਗਿਆ ਸ਼ਾਇਦ। ਖੈਰ ਇਹੀ ਕਹਾਣੀ ਇੱਧਰ ਹੈ ਕਿ ਉਹ ਜਿਹੜੀ ਕੰਪਨੀ ਸੀ ਦੁਬਈ ਚੋਂ, ਉਹਨਾਂ ਨੇ ਜੋ ਵੀ ਕੀਤਾ ਕਰਾਉਣਾ ਸੀਗਾ ਉਹ ਕਰਕੇ, ਸੱਟੇਬਾਜ਼ੀ ਵੀ ਉਹਨਾਂ ਨੇ ਕਰਵਾਈ, ਤੇ ਇਹ ਤੋਂ ਇਲਾਵਾ ਟੈਕਸ ਚੋਰੀ ਵੀ ਹੋ ਗਈ। ਹੁਣ ਇਹਨਾਂ ਨੇ ਕਿਉਂਕਿ ਉਸ ਕੰਪਨੀ ਤੋਂ ਪੈਸਾ ਵਸੂਲ ਕਰ ਲਿਆ, ਇਧਰ ਹੋ ਗਿਆ ਕੰਮ ਗੈਰ ਕਾਨੂੰਨੀ, ਇਹ ਫਸ ਗਏ ਪੀਐਮਐਲਏ ਦੇ ਵਿੱਚ। ਤੁਹਾਨੂੰ ਪਤਾ ਨਾ ਪੀਐਮਐਲਏ ਈਡੀ ਦਾ ਐਸਾ ਮੱਕੜ ਜਾਲ ਕੇ ਜਿਹਦੇ ਵਿੱਚ ਇੱਕ ਵਾਰੀ ਕੋਈ ਫਸ ਗਿਆ ਤੇ ਫਿਰ ਤੇ ਰੱਬ ਹੀ ਰਾਖਾ ਹੈ, ਬਹੁਤ ਕਸੂਤਾ ਕੰਮ ਹੋ ਜਾਂਦਾ ਹੈ। ਤਾਂ ਹੁਣ ਹੋ ਕੀ ਰਿਹਾ ਕਿ ਰੋਬਿਨ ਉਹ ਥੱਪਾ ਹੁੰਦਾ ਸੀਗਾ, ਇੱਕ ਬਹੁਤ ਅਟੈਕਿੰਗ ਪਲੇਅਰ ਸੀਗਾ ਇੰਡੀਆ ਦਾ। ਉਹ ਇਸ ਤੋਂ ਇਲਾਵਾ ਹੋਰ ਵੀ ਜਿੱਦਾਂ ਸੁਰੇਸ਼ ਰੈਨਾ, शिखर धवन, ये तो क्रिकेटर, सोनू सूद मोगे वाला जी, ये तो इलावा मिमी कई फस गए। प्रिवेंशन ऑफ मनी लॉन्डरिंग एक्ट दे विच ना एक मद हुंदी आ गुरप्रीत जी कि जिहदे विच ये प्रबंध है कि फिर इस तरह के लैन देन के मामलों च जमीनां अटैच हो जांदियां ने। हुण ये जे बच जाण, देखो रसूख तो इन्हां दा हैगा सारियां दा, जे आपां वेखीए सारे ही सैलीब्रिटी आ, ते जे रसूख ने असर ना किया तो प्रॉपर्टी हो सकता है कि अटैच हो जाए, उन्होंने काम ते विढ़िया। पर ये हुण मेरे लिए बड़ा एक जिग्यासा का विषय है कि की इन्हां ने ये फैसला मतलब कि जो कॉन्ट्रैक्ट किया होएगा इन्हां दे नाल, कि इन्हां ने आप किया जां फिर इन्हां दे मैनेजर वगैरह जिहड़े उन्होंने कर दिया। पर जिसने भी किया वो शायद किया तो इस वेले होएगा कि बई साडा की आ, असीं ते मशहूरी करनी है, साडा की आपां ते दिन कट्टी जाने आ। मतलब इन्हां ने कहा कि आप अपना की आ मशहूरी करके खट्टी जाने आ, पर ऐतकी कसूता फस गए। ते आउण वाले समय च ते मैं देखदा कि इदां दा कानून भी तुहानूं शायद वेखण नूं मिलेगा कि जिहदे च किसी ने इंडोर्समेंट कीती किसी प्रोडक्ट दी ते 19-21 हो गई ते ओह रगड़िया जाए। जी। सो उधर जेल विच लाश दे भुलेखे दे मामले च होर दोष लगे ने जी, ये की सारी गलबात है? लाश जां लाश दा भुलेखा, ये सारा मामला की है जी? ये तुहानूं थोड़ा जिहा पिछोकड़ च जाना पवेगा। गोइंदवाल साहब तरनताਰਨ ਦੀ ਉਹ ਜੇਲ੍ਹ ਹੈ, ਉਹਦੇ ਵਿੱਚ 2 ਬੰਦੇ ਬੰਦ ਸਨ, ਗੁਰਪ੍ਰੀਤ ਸਿੰਘ ਦੋਨਾਂ ਦੇ ਪਿਓਾਂ ਦੇ ਨਾਮ ਸੁਖਦੇਵ ਸਿੰਘ। ਇੱਕ ਦਾ ਪਿੰਡ ਸੀ ਕਿਲਾ, ਦੂਜੇ ਦਾ ਪਿੰਡ ਸੀ ਅਮਰਕੋਟ, ਹੈਗੇ ਲਾਗੇ ਲਾਗੇ ਆ ਇੱਕੋ ਏਰੀਏ 'ਚ। ਵੇਖੋ ਇਤਫਾਕ ਕਿਦਾਂ ਹੁੰਦੇ ਆ। ਤਾਂ ਅਚਾਨਕ ਇੱਕ ਦੇ ਘਰੇ, ਅਮਰਕੋਟ ਵਾਲੇ ਦੇ ਘਰੇ ਸੁਨੇਹਾ ਪੁੱਜਦਾ ਹੈ ਕਿ ਬਾਈ ਤੁਹਾਡਾ ਬੰਦਾ ਮਰ ਗਿਆ, ਲਾਸ਼ ਲੈ ਜਾਓ। ਉਹ ਤਾਂ ਕਾਲਾਂ ਜੀਆਂ ਪਈਆਂ ਸੀ, ਉਹਨਾਂ ਨੇ ਵੀ ਦਬਾ ਦਬ ਚੱਕ ਕੇ ਕੰਮ ਕਰਤਾ। ਠੀਕ ਹੈ ਜੀ। ਉਸ ਕੇਸ ਦੇ ਵਿੱਚ ਉਹਦਾ ਚਾਚਾ ਵੀ ਅੰਦਰ ਸੀ। ਅਗਲੇ ਦਿਨ ਫੁੱਲ ਫਲ ਪਾ ਕੇ ਉੱਥੇ ਗਏ ਵੀ ਚਲੋ ਖਵਾਈਏ ਉਹਨੂੰ। ਜਦੋਂ ਉਹਦੇ ਕੋਲ ਗਏ, ਉਹਨੇ ਆਖਿਆ ਰੋਂਦੇ ਕਿਹੜੀ ਗੱਲੋਂ ਜੀ?
ਉਹਨੇ ਕਿਹਾ ਭਾਲੂ ਮਰ ਗਿਆ, ਗੁਰਪ੍ਰੀਤ ਭਾਲੂ ਮਰ ਗਿਆ, ਤੈਨੂੰ ਪਾਗਲ ਹੋ ਗਿਆ ਤੂੰ ਹੈ, ਅੰਦਰ ਤੇਰੇ ਨਾਲ ਤੇਰਾ ਭਤੀਜਾ ਮਰ ਗਿਆ, ਤੂੰ ਸਾਨੂੰ ਵੈਰੀਆ ਪੁੱਛਣ ਡਿਆ ਵੀ ਕੀ ਹੋ ਗਿਆ। ਉਹਨੇ ਆਖਿਆ ਤੂੰ ਰੋਈ ਜਾਂਦੇ ਜੇ, ਭਾਲੂ ਤੇ ਉੱਥੇ ਪਹਿਲਾਂ ਪਾਉਣ ਡਿਆ। ਉਹ ਤੇ ਸਾਰੇ ਹੱਥਲ ਹੋ ਗਏ ਵੀ ਇਹ ਕੀ ਆ, ਰੌਲਾ ਪੈ ਗਿਆ। ਫਿਰ ਇਹ ਹੋਇਆ ਵੀ ਜਿਹੜਾ ਹੁਣ ਚਿਖਾ ਦੇ ਵਿੱਚ ਫੂਕਿਆ ਉਹ ਹੈ ਕੌਣ ਆ। ਫਿਰ ਬਾਅਦ ਚ ਪਤਾ ਲੱਗਿਆ ਕਿ ਉਹ ਦੂਜਾ ਗੁਰਪ੍ਰੀਤ ਜਿਹੜਾ ਸੀਗਾ ਉਹ ਸੀਗਾ। ਹੁਣ ਉਹਦੇ ਪਰਿਵਾਰ ਵਾਲੇ ਜਿਹੜੇ ਆ ਉਹ ਵੀ ਗਰੀਬ ਨੇ ਤੇ ਇਹ ਵੀ ਗਰੀਬ। ਉਹ ਕਹਿੰਦੇ ਆ ਵੀ ਸਾਨੂੰ ਹੁਣ ਪੈਸਿਆਂ ਦੀ ਪੇਸ਼ਕਸ਼ ਹੋਣ ਡਈ ਆ ਕਿ ਭਾਈ ਹੁਣ ਤੁਸੀਂ ਚੁੱਪ ਕਰ। ਉਹ ਕਹਿੰਦੇ ਵੀ ਇੱਕ ਤੇ ਸਾਡਾ ਮੁੰਡਾ ਗਿਆ, ਸਾਨੂੰ ਨਹੀਂ ਪਤਾ ਵੀ ਕੀ ਹੋਇਆ ਉਹਦੇ ਨਾਲ, ਤੇ ਦੂਜਾ ਇਹ ਆ ਕਿ ਹੁਣ ਸਾਡਾ ਮੂੰਹ ਬੰਦ ਕਰਾਉਂਦੇ ਵੀ ਗਰੀਬ ਆਦਮੀ। ਇਸ ਕਰਕੇ ਇਸੇ ਹੀ ਇਲਾਕੇ ਦਾ ਇਤਫਾਕਨ ਜੇਲ੍ਹ ਦਾ ਮੰਤਰੀ ਹੈ ਲਾਲਜੀਤ ਸਿੰਘ ਭੁੱਲਰ ਭਾਊ ਜੀ, ਉਹਨਾਂ ਨੂੰ ਇਹ ਮਾਮਲਾ ਜਿਹੜਾ ਵੇਖਣਾ ਚਾਹੀਦਾ ਕਿ ਬਹੁਤ ਇੱਕ ਤੇ ਵੱਡੇ ਪੱਧਰ ਦਾ ਇਹ ਕਹਿ ਲਓ ਕਿ ਨਲਾਇਕੀ ਵਾਲਾ ਕੰਮ ਹੋਇਆ। ਤੇ ਦੂਜੀ ਗੱਲ ਕਿ ਗਰੀਬਾਂ ਨੂੰ ਕੰਪਨਸੇਟ ਤੇ ਤੁਸੀਂ ਕਰੋ ਤੇ ਠੀਕ ਆ, ਸਰਕਾਰ ਕਰੇ ਤੇ ਠੀਕ ਆ, ਪਰ ਹਾਂ ਪੇਸ਼ਕਸ਼ ਕਰਨੀ ਕਿ ਤੁਸੀਂ ਬਹਿ ਜਾਓ, ਇਹ ਬਹੁਤ ਵੱਡੀ ਗੱਲ ਆ। ਇਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਔਰ ਮੈਜਿਸਟ੍ਰੇਟੀ ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਜ਼ਰੂਰ ਇਸ 'ਚ ਬਣਦੀ ਹੈ, ਇਹ ਬੜੀ ਅਣਗਹਿਲੀ ਵਾਲਾ ਕੰਮ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।